ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਵੀਰਵਾਰ 9 ਨਵੰਬਰ 2023 24 ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082722500। ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਇਸ ਵੇਲੇ ਸਿਆਸੀ ਰੌਲੇ ਰੱਪੇ ਤੋਂ। ਝੋਨੇ ਤੇ MSP ਕਹਿੰਦੇ ਬੰਦ ਹੋ ਗਿਆ। ਪਤਾ ਨਹੀਂ ਸਰਕਾਰ ਸੱਚੀ ਹੈ ਕਿ ਵਿਰੋਧੀ ਸੱਚੇ ਨੇ, ਕੌਣ ਸੱਚਾ ਤੇ ਕੌਣ ਝੂਠਾ, ਕਰਿਓ ਜ਼ਰਾ ਨਤਾਰਾ ਸ਼ਰਮਾ ਜੀ। ਪ੍ਰਵੀਨ ਜੀ, ਇਸ ਤਰ੍ਹਾਂ ਹੈ ਕਿ ਸੁਪਰੀਮ ਕੋਰਟ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਸ ਮਾਮਲੇ ਤੇ ਇਹ ਸੁਣਵਾਈ ਚੱਲ ਰਹੀ ਹੈ ਕਿ ਹਾਂ ਜੀ ਇਹਨਾਂ ਨੇ ਕੀ ਤੱਥ ਦਿੱਤੇ ਨੇ ਕੀ ਨਹੀਂ, ਉਧਰ ਤਲਬ ਕਰ ਲਿਆ ਸੁਪਰੀਮ ਕੋਰਟ ਨੇ ਕਿ ਆ ਜਾਓ ਭਾਈ ਤੁਸੀਂ ਦੁਬਾਰਾ ਬੈਠਕ ਤੇ ਆ ਜਾਓ। ਬੈਠਕ ਤੋਂ ਬਾਅਦ ਫਿਰ ਸੁਣਵਾਈ ਹੈ। ਅੱਜ ਭਾਰਤੀ ਤਰੀਕ ਦੇ ਅਨੁਸਾਰ 10 ਤਰੀਕ ਹੈ ਔਰ ਅੱਜ 10 ਤਰੀਕ ਨੂੰ ਉੱਥੇ ਦੁਬਾਰਾ ਸੁਣਵਾਈ ਹੋਣੀ ਹੈ। 7 ਤਰੀਕ ਨੂੰ ਸੁਣਵਾਈ ਹੋਈ ਸੀ, ਉਹਨਾਂ ਨੇ ਕਿਹਾ ਸੀ ਕਿ 8 ਨੂੰ ਆਪਣੀ ਮੀਟਿੰਗ ਕਰੋ ਤੁਸੀਂ ਸਾਰੇ ਸੂਬਿਆਂ ਨਾਲ, ਕੇਂਦਰੀ ਕੈਬਨਿਟ ਤੇ ਸਕੱਤਰ ਨੂੰ ਕਿਹਾ ਸੀਗਾ ਤੇ ਉਹ ਤੋਂ ਬਾਅਦ ਇੱਧਰ ਸੂਬਿਆਂ ਤੋਂ ਕਿਹਾ ਸੀ ਤੁਸੀਂ ਆਪਣੀ ਰਿਪੋਰਟ ਦਿਓ। ਹੁਣ ਇਹ ਮਾਮਲਾ ਭਖਿਆ ਕਿ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਾਂ ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਇੱਕ ਐਫੀਡੈਵਿਟ ਦਿੱਤਾ ਗਿਆ ਤੇ ਐਫੀਡੈਵਿਟ 'ਚ ਕਿਹਾ ਗਿਆ ਜੀ ਕਿ ਝੋਨੇ ਤੇ MSP ਬੰਦ ਕਰਕੇ ਤੁਸੀਂ ਬਾਜਰੇ, ਮੂੰਗੀ ਤੇ ਜਾਂ ਬਦਲਵੀਂ ਫਸਲ ਤੇ ਦੇ ਦਿਓ ਤਾਂ ਫਿਰ ਪਰਾਲੀ ਦਾ ਮਸਲਾ ਹੱਲ ਹੋ ਜਾਊਗਾ। ਠੀਕ ਹੈ। ਇਸ ਗੱਲ ਦਾ ਦਾਅਵਾ ਕਰ ਰਹੇ ਨੇ ਰਾਜਾ ਵੜਿੰਗ, ਇਸ ਗੱਲ ਦਾ ਹਵਾਲਾ ਦੇ ਰਹੇ ਨੇ ਵਿਕਰਮ ਮਜੀਠੀਆ, ਇਸ ਗੱਲ ਤੇ ਦਮ ਭਰ ਰਹੇ ਨੇ ਆਪਣਾ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ। ਸੋ ਇਹ ਕਾਫੀ ਚਰਚਾ ਚੱਲੀ, ਖਾਸ ਕਰਕੇ ਰਾਜਾ ਵੜਿੰਗ ਤੇ ਭਗਵੰਤ ਮਾਨ ਆਮੋ ਸਾਹਮਣੇ ਹੋ ਗਏ, ਇੱਕ ਦੂਜੇ ਦੇ ਟਵੀਟ ਨੂੰ ਰੀਟਵੀਟ ਕਰ, ਦੁਬਾਰਾ ਐਕਸ ਦੇ ਉੱਤੇ ਜਾ ਕੇ ਉਹ ਪਾ। ਮਾਮਲਾ ਕੀ ਹੈ? ਮਾਮਲਾ ਇਹ ਹੈ ਕਿ ਭਗਵੰਤ ਮਾਨ ਦੇ ਹਵਾਲੇ ਨਾਲ ਇਹ ਕਹਿਣਾ ਹੈ ਕਿ ਸਾਡੇ ਤੇ ਝੂਠਾ ਦੋਸ਼ ਲਾਇਆ ਗਿਆ। ਠੀਕ ਹੈ। ਰਾਜਾ ਵੜਿੰਗ ਦੇ ਹਵਾਲੇ ਨਾਲ ਇਹ ਕਹਿਣਾ ਹੈ ਕਿ ਇਹਨਾਂ ਨੇ MSP ਬੰਦ ਕਰਨ ਲਈ ਚਿੱਠੀ ਦੇਤੀ, ਐਫੀਡੈਵਿਟ ਦਿੱਤਾ। ਵਿਕਰਮ ਮਜੀਠੀਆ ਕਹਿੰਦਾ ਇਹ ਕਹੀ ਜਾਂਦੇ ਨੇ ਕਿ ਮੂੰਗੀ ਤੇ MSP ਦੇ ਦਿਓ, ਕਹਿੰਦੇ ਨੂੰ ਪੁੱਛੋ ਕਿ ਮੂੰਗੀ ਦਾ ਕੀਤਾ ਕੀ ਆ ਤੁਸੀਂ। ਉਧਰ ਸੁਨੀਲ ਜਾਖੜ ਕਹਿੰਦੇ ਜੀ ਇਹ ਬਾਜਰੇ ਤੇ MSP ਮੰਗੀ ਜਾਂਦਾ ਹੈ ਕਿ ਬਾਜਰਾ ਖਰੀਦਿਆ ਕਰੋ, ਅਸੀਂ ਝੋਨੇ ਤਾਂ ਬਾਜਰਾ ਬੀਜਾਂਗੇ। ਇਹਨੂੰ ਪਤਾ ਹੈ ਕਿ ਬਾਜਰਾ 10-11 ਕੁਇੰਟਲ ਨਿਕਲਦਾ ਤੇ ਉਹਦੀ MSP 2200-2500 ਹੈ ਤੇ ਕਹਿੰਦਾ ਕਿ ਉਹਦੇ ਨਾਲ ਝੋਨੇ ਵਾਲਾ ਜਿਹੜਾ ਆਰਥਿਕ ਪਾੜਾ ਵਧਣਾ ਉਹਦਾ ਕੀ ਕਰੇਗਾ। ਸੋ ਇਸ ਲਈ ਸਾਰਿਆਂ ਨੇ ਆਪਣੇ ਆਪਣੇ ਹਵਾਲੇ ਨਾਲ ਇਹ ਜਚਾਉਣ ਦੀ, ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਮਾਨ ਸਰਕਾਰ ਨੇ ਇੱਕ ਵਾਰ ਫਿਰ SYL ਵਾਲਾ ਪੈਂਤੜਾ ਅਪਣਾਇਆ। ਜਿਵੇਂ SYL ਦੇ ਮੁੱਦੇ ਤੇ ਸਰਕਾਰ ਸਵਾਲਾਂ ਦੇ ਘੇਰੇ 'ਚ ਆ ਗਈ ਸੀ, ਜਦੋਂ ਵਿਰੋਧੀਆਂ ਨੇ ਇਹ ਗੱਲ ਕਹੀ ਕਿ ਇਹਨਾਂ ਨੇ ਲਿਖ ਕੇ ਦਿੱਤਾ ਜੀ ਅਸੀਂ ਤਾਂ ਇਸ ਵੇਲੇ ਨਹਿਰ ਬਣਾਉਣ ਨੂੰ ਤਿਆਰ ਹਾਂ ਜੀ, ਬਸ ਅਕਾਲੀ ਦਲ ਵਾਲੇ ਨਹੀਂ ਸਾਨੂੰ ਨਹਿਰ ਪੁੱਟਣ ਦਿੰਦੇ ਜਾਂ ਵਿਰੋਧੀ ਨਹੀਂ ਪੁੱਟਣ ਦਿੰਦੇ ਜੀ। ਸੋ ਇਸ ਤਰ੍ਹਾਂ ਦਾ ਮੁੱਦਾ ਬਣਿਆ। ਉਸੇ ਤਰ੍ਹਾਂ ਦਾ ਹੁਣ ਵਿਰੋਧੀ ਦਲਾਂ ਵੱਲੋਂ ਇਹ ਤੱਥ ਸਾਹਮਣੇ ਲਿਆਂਦਾ ਜਾ ਰਿਹਾ ਜੀ ਕਿ ਇਹਨਾਂ ਨੇ ਐਫੀਡੈਵਿਟ ਦੇ ਕੇ ਐਡਵੋਕੇਟ ਜਨਰਲ ਦੇ ਰਾਹੀਂ ਇਹ ਕਿਹਾ ਮਾਨਯੋਗ ਸੁਪਰੀਮ ਕੋਰਟ ਦੇ ਅੰਦਰ ਕਿ ਪੰਜਾਬ 'ਚ ਜਦੋਂ ਝੋਨੇ ਵਾਲਾ ਰਕਬਾ ਹੀ ਨਹੀਂ ਰਹੂਗਾ ਜੀ ਤਾਂ ਪਰਾਲੀ ਨਹੀਂ ਰਹੂਗੀ, ਪਰਾਲੀ ਨਹੀਂ ਰਹੂਗੀ ਤਾਂ ਫੂਕੂਗੀ ਨਹੀਂ, ਇਸ ਲਈ ਪ੍ਰਦੂਸ਼ਣ ਨਹੀਂ ਹੋਊਗਾ। ਤੁਸੀਂ ਜੀ ਝੋਨੇ ਤੇ MSP ਬੰਦ ਕਰੋ, ਬਦਲਵੀਆਂ ਫਸਲਾਂ ਦੇ ਦਿਓ, ਅਸੀਂ ਉਹ ਬੀਜ ਦਿੰਦੇ ਹਾਂ ਜੀ। ਪਰ ਪ੍ਰਵੀਨ ਜੀ ਇਹ ਬਿਲਕੁਲ, ਜੇਕਰ ਭਗਵੰਤ ਮਾਨ ਦੇ ਐਫੀਡੈਵਿਟ ਤੇ ਜਾਂਦੇ ਹੋ ਤੇ ਮੁੱਖ ਮੰਤਰੀ ਦੇ ਬੋਲਾਂ ਤੇ ਜਾਂਦੇ ਹੋ, ਫਿਰ ਇਹ ਬਿਲਕੁਲ ਝੂਠ ਪ੍ਰਚਾਰ ਰਹੀਆਂ ਨੇ ਵਿਰੋਧੀ ਧਿਰਾਂ। ਅੱਛਾ, ਮੁੱਖ ਮੰਤਰੀ ਭਗਵੰਤ ਮਾਨ ਜੀ ਕਹਿੰਦੇ ਜੀ ਆਹ ਪਿਆ ਐਫੀਡੈਵਿਟ। ਠੀਕ ਹੈ। ਆਪਾਂ ਕੱਲ ਵੀ ਗੱਲ ਕਰਕੇ ਹਟੇ ਹਾਂ ਕਿ ਜਿਹੜੀ 8 ਤਰੀਕ ਨੂੰ ਬੈਠਕ ਹੋਈ ਆ ਉਹਦੇ ਵਿੱਚ ਵੀ ਪੰਜਾਬ ਦੇ ਅਧਿਕਾਰੀਆਂ ਦਾ ਇਹ ਸਟੈਂਡ ਸੀ ਕਿ ਜਿਵੇਂ ਤੁਸੀਂ ਝੋਨੇ ਤੇ MSP ਤੇ ਖਰੀਦ ਕਰਦੇ ਹੋ ਉਵੇਂ ਬਾਕੀ MSP ਤੇ ਵੀ ਜੇਕਰ ਖਰੀਦ ਕਰਨ ਲੱਗ ਜਾਓ ਤਾਂ ਪੰਜਾਬ ਬਦਲਵੀਆਂ ਫਸਲਾਂ ਬੀਜਣ ਲੱਗ ਜੂਗਾ। ਤੁਸੀਂ ਝੋਨੇ ਵਾਂਗ ਹੋਰ ਫਸਲਾਂ ਤੇ ਵੀ MSP ਦੀ ਗਰੰਟੀ ਦਿਓ ਖਰੀਦ ਦੀ। MSP ਦਾ ਸਰਕਾਰ ਐਲਾਨ ਦੀ ਉਹ ਹੈ, ਹਾਂਜੀ, ਦੀ ਗਰੰਟੀ ਦਿਓ। ਉਸੇ ਤਰ੍ਹਾਂ ਦਾ ਹਵਾਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਐਫੀਡੈਵਿਟ ਦੀ ਕਾਪੀ ਪਾ ਕੇ
ਇਹ ਦਾਅਵਾ ਕੀਤਾ ਕਿ ਸਰਕਾਰ ਨੇ ਆਹ ਲਿਖ ਕੇ ਦਿੱਤਾ ਜੀ, ਅਸੀਂ ਉੱਥੇ ਇਹੀ ਕਿਹਾ ਕਿ ਜੀ ਝੋਨੇ ਵਾਂਗ ਹੋਰ ਫਸਲਾਂ ਤੇ ਵੀ MSP ਦੀ ਖਰੀਦ ਦੀ ਗਾਰੰਟੀ ਦੇ ਦਿਓ, ਪੰਜਾਬ 'ਚ ਬਦਲਵੀਆਂ ਫਸਲਾਂ ਬੀਜੀਆਂ ਜਾਣਗੀਆਂ। ਮਤਲਬ ਇੱਕ ਬੈਲਟ ਪੰਜਾਬ 'ਚ ਪ੍ਰਵੀਨ ਜੀ ਮੱਕੀ ਦੀ ਹੈ, ਇੱਕ ਬੈਲਟ ਪੰਜਾਬ 'ਚ ਕਪਾਹ ਦੀ ਹੈ, ਨਰਮੇ ਦੀ ਹੈ। ਹਾਂਜੀ ਹਾਂਜੀ ਹੈਗੀ। ਇਸ ਲਈ ਜੇਕਰ ਇਸ ਤਰ੍ਹਾਂ ਦਾ ਹੁੰਦਾ ਤਾਂ ਕਹਿੰਦੇ ਬਦਲਵੀਆਂ ਫਸਲਾਂ ਆ ਜਾਣਗੀਆਂ, ਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਇਹਦੇ ਵਿੱਚੋਂ ਕਿੰਨਾ ਕੱਢ ਸਕਦੇ, ਕਿੰਨਾ ਨਹੀਂ, ਤੇ ਉਹਦਾ ਹੱਲ ਤਾਂ ਹੋ ਸਕਦਾ ਕੁਝ। ਹਾਂਜੀ, ਕਹਿੰਦੇ ਅਸੀਂ ਬਦਲਵੀਂ ਫਸਲ ਦੇ ਉੱਤੇ ਵੀ MSP ਦੀ ਮੰਗ ਕੀਤੀ ਹੈ, ਨਾ ਕਿ ਇਹ ਕਹਿ ਕੇ ਝੋਨੇ ਦੀ ਬੰਦ ਕਰਕੇ ਹੋਰਾਂ ਤੇ ਦੇ ਦਿਓ। ਠੀਕ ਹੈ। ਹੁਣ ਇਸ ਮਾਮਲੇ ਤੇ ਜਦੋਂ ਦੇਖੋਗੇ ਤਾਂ ਤੁਹਾਨੂੰ ਲੱਗਦਾ ਕਿ ਸਰਕਾਰ ਸੱਚੀ ਹੈ, ਵਿਰੋਧੀ ਝੂਠ ਬੋਲ ਰਹੇ ਨੇ, ਵਿਰੋਧੀ ਅੱਧਾ ਝੂਠ ਬੋਲ ਰਹੇ ਨੇ, ਲੁਕਾ ਰਹੇ ਨੇ, ਅੱਧੀ ਦੱਸ ਰਹੇ ਨੇ। ਮਾਮਲਾ ਇਹ ਹੈ ਕਿ ਵਿਰੋਧੀ ਧਿਰਾਂ ਮਾਨਯੋਗ ਸੁਪਰੀਮ ਕੋਰਟ ਦੇ ਹਵਾਲੇ ਨਾਲ ਪੁੱਛੇ ਸਵਾਲ ਨੂੰ ਸਰਕਾਰ ਦੇ ਗਲ ਪਾ ਰਹੀਆਂ। ਜਦੋਂ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਨੇ ਕਹਿੰਦੇ ਇਹ ਤੱਥ ਰੱਖਿਆ, ਇਹ ਦਸਤਾਵੇਜ਼ ਦਿੱਤਾ, ਇਹ ਐਫੀਡੈਵਿਟ ਦਿੱਤਾ ਕਿ ਜਨਾਬ ਪੰਜਾਬ 'ਚੋਂ ਜੇਕਰ ਤੁਸੀਂ ਪਰਾਲੀ ਦਾ ਹੱਲ ਚਾਹੁੰਦੇ ਹੋ ਤਾਂ ਝੋਨੇ ਹੇਠੋਂ ਰਕਬਾ ਘਟਾਉਣ ਦੇ ਲਈ ਸਾਨੂੰ ਬਦਲਵੀਆਂ ਫਸਲਾਂ ਤੇ ਵੀ MSP ਦੇਣੀ ਪੈਣੀ ਹੈ, ਉਹਦੀ ਖਰੀਦ ਕਰਨੀ ਪੈਣੀ ਹੈ। ਪੰਜਾਬ 'ਚ ਜੇ ਬਦਲਵੀਆਂ ਫਸਲਾਂ ਬੀਜੀਆਂ ਜਾਣਗੀਆਂ ਤਾਂ ਝੋਨੇ ਵਾਂਗ ਉਹਦੀ ਵੀ ਜਦੋਂ ਖਰੀਦ ਦੀ ਗਾਰੰਟੀ ਹੋਊਗੀ ਤਾਂ ਆਪਣੇ ਆਪ ਕੁਝ ਬਾਕੀ ਚੀਜ਼ਾਂ ਬੀਜੀਆਂ ਜਾਣਗੀਆਂ ਤੇ ਪਰਾਲੀ ਵਾਲਾ ਰਕਬਾ ਘਟ ਜਾਊਗਾ ਜੀ। ਉਹਦੇ ਵਿੱਚ ਕਿਤੇ ਕਹਿੰਦੇ ਜ਼ਿਕਰ ਨਹੀਂਗਾ ਕਿ ਬੰਦ ਕਰੋ। ਪਰ ਕਹਿੰਦੇ ਮਾਨਯੋਗ ਸੁਪਰੀਮ ਕੋਰਟ ਨੇ ਇਹ ਸਵਾਲ ਕੀਤਾ, ਫਿਰ ਕਹਿੰਦੇ ਇਹਦਾ ਮਤਲਬ ਝੋਨੇ ਤੇ ਬੰਦ ਕਰਕੇ MSP ਫਿਰ ਦੋ ਹੋਰ ਫਸਲਾਂ ਤੇ ਦੇ ਦਈਏ। ਮਤਲਬ ਜੇ ਖਰੀਦੀ ਉਹ ਗਾਰੰਟੀ ਹੈ ਕਹਿੰਦੇ ਫਿਰ ਦੁਨੀਆ ਤੇ ਦੇ ਦਈਏ, ਝੋਨੇ ਤੇ ਬੰਦ ਕਰ ਦਈਏ। ਜਦੋਂ ਮਾਨਯੋਗ ਕੋਰਟ ਨੇ ਸਵਾਲ ਕੀਤਾ, ਹਾਂਜੀ, ਪੰਜਾਬ ਸਰਕਾਰ ਦੇ ਵਕੀਲਾਂ ਨੇ ਕੋਈ ਤਰਕ ਨਹੀਂ ਦਿੱਤਾ। ਉਹ ਅੱਛਾ, ਚੁੱਪ ਕਿਉਂ ਰਹੀ ਸਰਕਾਰ? ਸਰਕਾਰ ਦੇ ਵਕੀਲ ਚੁੱਪ ਕਿਉਂ ਰਹੇ? ਆਹ ਪੱਖ ਸੀਗਾ ਜਿਹਨੂੰ ਕਾਗਜ਼ੀ ਪੱਖ ਦਿਖਾ ਕੇ ਕਹਿਣਗੇ ਕਾਗਜ਼ਾਂ 'ਚ ਸਰਕਾਰ ਸਹੀ ਆ। ਸਰਕਾਰ ਦਾ ਸਟੈਂਡ ਸਪਸ਼ਟ ਹੈ ਕਿ ਅਸੀਂ ਝੋਨੇ ਵਾਂਗ ਹੋਰ ਫਸਲਾਂ ਤੇ ਵੀ MSP ਦੀ ਮੰਗ ਕਰ ਰਹੇ ਹਾਂ, ਜਿਹੜੀਆਂ ਜਥੇਬੰਦੀਆਂ ਮੰਗ ਕਰਦੀਆਂ ਆ ਰਹੀਆਂ, ਪਰ ਜ਼ੀਰਾ ਚੁੱਕ ਗਈ ਬਾਕੀ ਫਸਲਾਂ। ਜਦੋਂ ਸਵਾਲ ਆਇਆ, ਹਾਂਜੀ, ਤੈਅ ਤਾਂ ਹੈ ਨਾ ਕਿ ਪੰਜਾਬ 'ਚੋਂ ਇੰਨਾ ਝੋਨਾ ਜਾਂਦਾ ਜੀ, ਚੌਲ ਦੇ ਪੂਲ 'ਚ ਅਸੀਂ ਪਾਉਨੇ ਆ ਜੀ, ਉਹਦੇ ਨਾਲ ਇੰਨੇ ਸ਼ੈਲਰ ਚੱਲਦੇ ਆ ਜੀ। ਸੋ ਇਸ ਲਈ ਜਦੋਂ ਉਹ ਕੋਟਾ ਘਟਣ ਦਾ ਹਵਾਲਾ ਆਉਣਾ ਤਾਂ ਉਹ ਸਵਾਲ ਇਹਨਾਂ ਸੁਪਰੀਮ ਕੋਰਟ ਨੇ ਪੁੱਛਿਆ, ਇਹਦਾ ਹੱਲ ਕੀ ਹੈ ਭਾਈ ਤੁਹਾਡੇ ਕੋਲ? ਜੀ, ਜੇ ਮੂੰਗੀ ਤੇ ਬਾਜਰੇ ਤੇ ਦੇ ਦਿੰਨੇ ਆ ਫਿਰ ਉਹਦੇ ਨਾਲ ਘਰ ਪੂਰਾ ਹੋ ਜੂ ਪੰਜਾਬ ਦਾ, ਮਤਲਬ ਕਿਸਾਨਾਂ ਦਾ ਘਰ ਪੂਰਾ ਹੋ ਜੂ, ਇਸ ਲਈ ਫਿਰ ਬੰਦ ਕਰ ਦਈਏ। ਜਦੋਂ ਇਹ ਸਵਾਲ ਪੁੱਛਿਆ ਤਾਂ ਉੱਥੇ ਕੋਈ ਜਵਾਬ, ਤਰਕ ਵਿਤਰਕ, ਕੋਈ ਚਰਚਾ ਉਹ ਨਹੀਂ ਸੀ। ਸੋ ਜਿਸ ਤੇ ਵਕੀਲ ਚੁੱਪ ਰਹਿ ਗਏ। ਸੋ ਇਸ ਚੁੱਪੀ ਦੇ ਕੀ ਮਾਇਨੇ ਨੇ? ਕੀ ਸਰਕਾਰ ਇਸ ਗੱਲ ਲਈ ਤਿਆਰ ਹੋਗੀ ਕਿ ਹਾਂ ਜੇ ਬੰਦ ਹੋ ਜਾਵੇ ਸਾਨੂੰ ਕੋਈ ਇਤਰਾਜ਼ ਨਹੀਂ, ਜਾਂ ਸਰਕਾਰ ਇਸ ਪੱਖ ਤੇ ਆਉਣ ਲਈ ਤਿਆਰ ਨਹੀਂ ਕਿ ਅਸੀਂ ਇਹਦਾ ਬਦਲ ਨਹੀਂ ਕਰ ਪਾ ਰਹੇ? ਸੋ ਕੁੱਲ ਮਿਲਾ ਕੇ ਸਰਕਾਰ ਸੱਚੀ ਆ, ਝੂਠੇ ਨੇ। ਠੀਕ ਹੈ। ਦੂਸਰੇ ਪਾਸੇ ਸਰਕਾਰ ਜਿਹੜਾ ਝੂਠ ਲੁਕਾ ਰਹੀ ਆ ਉਹਨੂੰ ਸੱਚ ਬਣਾ ਕੇ ਉਜਾਗਰ ਕਰ ਰਹੇ ਨੇ, ਪਰ ਬਾਇਆ ਸਰਕਾਰ। ਜੀ ਜੀ ਜੀ, ਠੀਕ ਹੈ। ਇਸ ਲਈ ਇਹਦੇ ਵਿੱਚ ਰਾਜਨੀਤੀ ਖੂਬ ਹੋ ਰਹੀ ਆ, ਪਰ ਮਸਲੇ ਦਾ ਸਹੀ ਹੱਲ ਕੋਈ ਵੀ ਨਹੀਂ ਕਰ ਪਾ ਰਿਹਾ। ਪ੍ਰਵੀਨ ਜੀ, ਸਵਾਲ ਤਾਂ ਇਹ ਵੀ ਆ, ਆਪਾਂ ਕੱਲ ਵੀ ਗੱਲ ਕਰਕੇ ਹਟੇ ਆ ਕਿ ਜੇਕਰ ਤੁਸੀਂ ਝੋਨੇ ਤੇ ਅੱਜ ਜਿੰਨੀ MSP ਦਿੰਦੇ ਹੋ, ਤੁਸੀਂ ਕਹਿੰਦੇ ਹੋ ਕਿ ਜੀ ਬਾਜਰੇ ਦੇ ਉਹਦੇ ਨਾਲੋਂ ਅੱਧਾ ਹੁੰਦਾ ਜੀ ਉਹਦਾ ਪੈਦਾਵਾਰ, ਹਾਂਜੀ, ਤੁਸੀਂ ਕਹੋ ਜੀ ਬਾਜਰੇ ਤੇ ਦੁੱਗਣੀ ਦੇ ਦਿੰਦੇ ਆ ਜੀ, ਦੁੱਗਣੀ ਦੇ ਦਿੰਦੇ ਤਾਂ ਕਿ ਉਨਾ ਹੀ ਆਜੂ। ਪਰ ਜਿਹੜਾ 1 ਏਕੜ 2 ਏਕੜ 3 ਏਕੜ 4 ਏਕੜ 5 ਏਕੜ ਤੱਕ ਵਾਲਾ ਕਿਸਾਨ ਆ, ਉਹਦਾ ਘਰ ਕਿਵੇਂ ਚੱਲੂਗਾ ਜੀ? ਹਾਂ ਬਿਲਕੁਲ। 1 ਕਿੱਲੇ ਚੋਂ ਉਹਨੂੰ 40,000 ਰੁਪਈਆ ਆਇਆ, ਇਹਦੇ ਹਵਾਲੇ ਨਾਲੇ ਆਇਆ। ਏਕੜ ਵਾਲਾ 1 ਸਾਲ 'ਚ 2 ਫਸਲਾਂ ਲੈ ਲੂ, 80 ਲੈ ਲੂ, ਵਿੱਚ ਛੋਟੀ ਮੋਟੀ ਕੋਈ ਹੋਰ ਕੱਢ ਲਈ ਵਿੱਚ ਨੂੰ ਤਾਂ ਲੱਖ ਰੁਪਈਆ ਲੈ ਲੂ। ਲੱਖ ਰੁਪਈਏ ਨਾਲ 1 ਸਾਲ ਚੱਲਦਾ? ਜੀ ਜੀ ਬਿਲਕੁਲ। MSP ਤੋਂ ਵੀ ਗਾਂ ਦਾ ਮਿਨੀਮਮ ਇਨਕਮ ਦਾ ਹੈ, ਘੱਟੋ ਘੱਟ ਆਮਦਨ ਦਾ ਹੈ। ਮਸਲੇ ਵੱਲ ਵੀ ਨਹੀਂ ਕੋਈ ਜਾ ਰਹੀਆਂ ਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਪਰਾਲੀ ਦਾ ਕੋਈ ਪੱਕਾ ਹੱਲ ਕਰਨ ਵੱਲ ਵੀ ਨਹੀਂ ਵੱਧ ਰਹੀਆਂ। ਇੱਕ ਦੂਏ ਤੇ ਖੇਡ ਹੈ ਤੇ ਇਹ ਦੋਸ਼ ਲਾਉਣ ਦੀ ਖੇਡ ਹੈ ਤੇ ਇਹਦੇ ਵਿੱਚ ਸਰਕਾਰ ਨੂੰ ਘੇਰ ਕੇ ਬਦਨਾਮ ਕਰਨ ਦੀ ਵੀ ਖੇਡ ਹੈ। ਸਰਕਾਰ ਨੇ ਲਿਖਤੀ ਪੱਖ ਸਹੀ ਰੱਖਿਆ ਸੀ, ਮੂੰਹ ਜਵਾਨੀ ਸਰਕਾਰ ਉੱਥੇ ਚੁੱਪ ਵੱਟ ਜਾਂਦੀ ਹੈ। ਇਹਦੇ ਉੱਤੇ ਸਵਾਲ ਹੈ। ਦੇਖੋ ਸ਼ਰਮਾ ਜੀ, ਗੱਲ ਇਹ ਹੈ ਕਿ ਲਿਖਤੀ ਤੌਰ ਤੇ ਤੁਸੀਂ ਕੀ ਪੇਸ਼ ਕੀਤਾ ਉਹ ਤੁਸੀਂ ਐਸਟੈਬਲਿਸ਼ ਤਾਂ ਕਰ ਦਿਓਗੇ, ਦੱਸ ਤਾਂ ਦਿਓਗੇ ਲੋਕਾਂ ਨੂੰ ਕੀ ਆਹ ਪੇਸ਼ ਕੀਤਾ, ਪਰ ਅਸਲ ਦੇ ਵਿੱਚ ਜਿਹੜਾ ਤੱਤਸਾਰ ਨਿਕਲਣਾ ਉਹ ਤਾਂ ਜ਼ਿਰਾ ਚੋਂ ਨਿਕਲਣਾ ਨਾ। ਅਦਾਲਤੀ ਜ਼ਿਰਾ ਨਹੀਂ ਗੱਲ ਤੈਅ ਕਰਨੀ ਕਿ ਗੱਲ ਜਾਊ ਕਿੱਧਰ ਨੂੰ। ਭਾਜਪਾ ਦਾ ਚਿਹਰਾ ਦੱਸਿਓ ਮਾੜਾ ਜਿਹਾ, ਕਿਵੇਂ ਬੇਨਕਾਬ ਹੋ ਗਿਆ? ਕਹਿੰਦੇ ਪ੍ਰਦੂਸ਼ਣ ਲਈ ਪੰਜਾਬ ਹੀ ਜ਼ਿੰਮੇਵਾਰ ਹੈ ਜੀ।
ਨਹੀਂ ਜੀ, ਬਿਲਕੁਲ ਬਸ਼ਰਮਪਣੇ ਤੇ ਆ ਗਈ ਹੈ ਕੇਂਦਰ ਸਰਕਾਰ ਜੀ। ਕੇਂਦਰ ਸਰਕਾਰ ਪੰਜਾਬ ਦਾ ਪੇਂਡੂ ਵਿਕਾਸ ਫੰਡ ਰੋਕ ਕੇ ਬੈਠੀ ਹੈ। ਕੇਂਦਰ ਸਰਕਾਰ ਪੰਜਾਬ ਦੀ GST ਸਮੇਂ ਸਿਰ ਨਹੀਂ ਦਿੰਦੀ। ਕੇਂਦਰ ਸਰਕਾਰ ਪੰਜਾਬ ਚਾਹੇ ਹੜ੍ਹਾਂ ਦੇ ਉੱਤੇ ਵਿਸ਼ੇਸ਼ ਪੈਕੇਜ ਤੱਕ ਦੇਣ ਨੂੰ ਤਿਆਰ ਨਹੀਂ ਹੁੰਦੀ। ਕੇਂਦਰ ਸਰਕਾਰ MSP ਤੇ ਫਸਲਾਂ ਦੀ ਖਰੀਦ ਲਈ ਤਿਆਰ ਨਹੀਂ ਆ। ਤੇ ਕਹਿੰਦੀ ਜੀ ਆਹ ਸਾਰਾ ਜਿਹੜਾ ਪ੍ਰਦੂਸ਼ਣ ਹੈ ਉਹਦਾ ਕਹਿੰਦੇ 93% ਦੀ ਕਾਰਨ ਪਰਾਲੀ ਹੈ ਜੀ, ਪੰਜਾਬ ਦੀ ਪਰਾਲੀ ਹੈ। ਜੀ ਜੀ, ਬਸ਼ਰਮਪਣੇ ਤੇ ਆ ਗਏ। ਕੇਂਦਰ ਦਾ ਵਾਤਾਵਰਨ ਮੰਤਰੀ ਹੈ ਜੀ ਭੁਪਿੰਦਰ ਯਾਦਵ। ਠੀਕ ਹੈ ਜੀ। ਉਹ ਕਹਿੰਦਾ ਜੀ ਕਿ ਸਿੱਧੀ ਜੀ ਗੱਲ ਹੈ ਕਿ ਆਹ ਜਿਹੜਾ ਦਿੱਲੀ ਚੈਂਬਰ ਬਣਿਆ ਹੈ, ਦਿੱਲੀ 'ਚ ਪ੍ਰਦੂਸ਼ਣ ਦਾ ਮਿਆਰ ਵਧਿਆ, ਇਹਦੇ ਲਈ ਪਰਾਲੀ ਸੜਨਾ ਕਾਰਨ ਹੈ ਤੇ ਉਹ ਪੰਜਾਬ ਦੀ ਪਰਾਲੀ ਹੈ ਜੀ। ਕਹਿੰਦਾ ਪੰਜਾਬ ਇੱਕ ਕਾਰਨ ਹੈ। ਤੇ ਉਹਦੇ ਨਾਲ ਨਾਲ ਉਹਨੇ ਬਕਾਇਦਾ ਉਹਨੇ ਵੀ ਉਹ ਆਪਣਾ ਟਵਿੱਟਰ ਤੇ X ਤੇ ਮੋਟਾ ਲਿਖ ਕੇ ਪਾਇਆ। ਕਹਿੰਦਾ ਜੀ ਮੈਂ ਦੁਨੀਆ ਦੇ ਵਿੱਚ ਕੋਈ ਵੀ ਇਹੋ ਜਿਹਾ ਲੀਡਰ ਨਹੀਂ ਦੇਖਿਆ ਜਿਹੜਾ ਕੇਜਰੀਵਾਲ ਤੋਂ ਵੱਧ ਝੂਠਾ ਹੋਵੇ। ਕਹਿੰਦਾ ਜੀ ਕੇਜਰੀਵਾਲ ਤੋਂ ਝੂਠਾ ਕੋਈ ਲੀਡਰ ਨਹੀਂਗਾ, ਕਿਉਂਕਿ ਜੀ ਕਹਿੰਦਾ ਕਿ ਉਹਨੇ ਕੋਈ ਪ੍ਰਬੰਧ ਨਹੀਂ ਕੀਤਾ ਅਜੇ ਤੱਕ। ਪਰਾਲੀ ਦਾ ਦਮ ਬੜੇ ਭਰੇ ਸੀ। ਠੀਕ ਹੈ, ਕਮਾਲ ਹੈ। ਮੈਂ ਕਹਿੰਦਾ ਭੁਪਿੰਦਰ ਯਾਦਵ ਜੀ ਕੇਜਰੀਵਾਲ ਝੂਠਾ, ਪਰ ਐ ਨਾ ਕਹੋ ਕਿ ਸਭ ਤੋਂ ਝੂਠਾ। ਤੁਸੀਂ ਘੱਟ ਝੂਠੇ ਨਹੀਂਗੇ, ਤੁਹਾਡੀ ਸਰਕਾਰ ਵੀ ਘੱਟ ਝੂਠੀ ਨਹੀਂ ਜੀ। ਪ੍ਰਵੀਨ ਜੀ ਇਹ ਕਹਿੰਦੇ ਕਿ ਇਹਨੇ ਕੋਈ ਪ੍ਰਬੰਧ ਨਹੀਂ ਕੀਤਾ ਪਰਾਲੀ ਦਾ। ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨੂੰ ਕਿੰਨਾ ਦੇਰ ਹੋਇਆ ਜੀ? 1.5 ਸਾਲ ਹੋਇਆ, ਪੌਣੇ 2 ਸਾਲ ਹੋਏ ਨੇ। ਹਾਂਜੀ। ਤੇ ਜਿਹੜੀ ਪਾਰਟੀ ਵੱਲੋਂ ਤੁਸੀਂ ਕੇਂਦਰ 'ਚ ਮੰਤਰੀ ਹੋ ਭੁਪਿੰਦਰ ਯਾਦਵ ਜੀ, ਉਹਨੂੰ ਕਿੰਨਾ ਚਿਰ ਉਸ ਪਾਰਟੀ ਨੇ ਬਾਦਲ ਦੇ ਨਾਲ ਪੰਜਾਬ 'ਚ 5 ਸਾਲ ਪਹਿਲਾਂ ਵਾਜਪਾਈ ਦੇ ਸਮੇਂ ਰਾਜ ਕੀਤਾ। ਹਾਂਜੀ। 97 ਤੋਂ 2002 ਤੱਕ। ਤੇ ਉਸ ਤੋਂ ਬਾਅਦ 2007 ਤੋਂ ਲੈ ਕੇ 2017 ਤੱਕ ਮਨਮੋਹਨ ਜਦੋਂ ਕੇਂਦਰ ਸੀ ਤੇ ਮੋਦੀ ਜਦੋਂ ਕੇਂਦਰ ਸੀ, ਉਸ ਸਮੇਂ ਬਾਦਲਾਂ ਨਾਲ ਫਿਰ ਪੰਜਾਬ ਤੁਹਾਡੀ ਸਰਕਾਰ ਸੀ। ਹਾਂਜੀ। ਜੇ ਪਰਾਲੀ ਦਾ ਹੱਲ ਸੂਬੇ ਦੀ ਸਰਕਾਰ ਦੇ ਹਵਾਲੇ ਨਾਲ ਹੋਣਾ ਸੀ, ਇਹ ਤਾਂ ਤੁਹਾਡੇ ਕੋਲ 15 ਸਾਲ ਆ ਪਿਛਲੇ ਦੌਰ 'ਚ ਰਿਹਾ ਜੀ। 15 ਸਾਲ 'ਚ ਕਰ ਲਿਆ। ਜੇਕਰ ਇਹ ਸਵਾਲ ਹੈ ਕਿ ਕੇਂਦਰ ਦਾ ਮਸਲਾ ਇਹ, ਕੇਂਦਰ ਨੇ ਇਹਦੇ ਪਰ ਸਬਸਿਡੀ ਨਹੀਂ ਅਜੇ ਤੱਕ ਦੇਣੀ ਤੈਅ ਕੀਤੀ, ਜਿਹਦੇ ਵੱਲ ਸੁਪਰੀਮ ਕੋਰਟ ਨੇ ਵੀ ਇਸ਼ਾਰਾ ਕੀਤਾ ਸੀ ਕਿ ਸਬਸਿਡੀ ਉਹ ਦੇ ਦਿਓ, ਸੰਭਾਲਣ ਲਈ ਪ੍ਰਤੀ ਕੁਇੰਟਲ 100 ਰੁਪਏ ਦੇ ਦਿਓ, ਪੈਟਰੋਲ ਡੀਜ਼ਲ ਦਾ ਰੇਟ ਦੇ ਦਿਓ ਅਗਲੇ ਨੂੰ। ਹਾਂਜੀ, ਸੰਭਾਲ ਲੂਗਾ। ਤੇ ਜੇਕਰ ਉਹ ਗੱਲ ਹੈ ਤਾਂ ਫਿਰ ਕੇਂਦਰ 'ਚ ਹੁਣ ਵੀ ਤੁਹਾਡੀ ਸਰਕਾਰ ਹੈ। ਪਿਛਲੇ 5 ਸਾਲ ਪਹਿਲਾਂ ਵੀ ਤੁਹਾਡੀ ਉਹ ਸਰਕਾਰ ਸੀ। ਉਹ ਤੋਂ ਪਹਿਲਾਂ ਵੀ ਤੁਹਾਡੀ ਆ ਚੁੱਕੀ ਹੈ। ਤੁਸੀਂ ਉਹ 'ਚ ਹੱਲ ਕਰ ਲੈਂਦੇ। ਇਹ ਕੰਨੀ ਉਂਗਲ ਕਰਨੀ ਆਸਾਨ ਹੈ। ਸਿਰਫ ਪੰਜਾਬ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੇ ਹਵਾਲੇ ਤੁਸੀਂ ਕਹੋਗੇ ਸਾਰਾ ਪੰਜਾਬ ਮੈਂ ਚਿੱਕੇ ਟੰਗ ਦੇਣਾ। ਜੇ ਇਹੀ ਗੱਲ ਹੈ ਪ੍ਰਵੀਨ ਜੀ, ਅੰਕੜੇ ਨੇ, ਅੰਕੜੇ ਕਹਿੰਦੇ 2020 ਦੇ ਵਿੱਚ ਪੰਜਾਬ 'ਚ 76,590 ਥਾਵਾਂ ਤੇ ਪਰਾਲੀ ਸੜੀ ਸੀ। ਠੀਕ ਹੈ ਜੀ। ਇਹ ਜਿਹੜੇ ਮਾਮਲੇ ਦਰਜ ਹੋਏ ਨੇ ਉਹਨਾਂ ਦੇ ਹਵਾਲੇ ਨਾਲ ਹੈ, ਜੋ ਮਾਮਲੇ ਸਾਹਮਣੇ ਆਏ ਨੇ। 2021 'ਚ ਘਟ ਕੇ 71,304 ਹੋ ਗਏ। 20 ਦੇ ਵਿੱਚ 76,000 ਤੋਂ ਉੱਪਰ ਸੀ, 21 ਦੇ ਵਿੱਚ 71,000 ਆ ਗਏ, 2022 'ਚ ਘਟ ਕੇ 49,000 ਤੇ ਆ ਗਏ, 50,000 ਤੋਂ ਥੱਲੇ ਆ ਗਏ। ਤੇ ਇਸ ਵਾਰ ਕਹਿੰਦੇ 23,620 ਨੇ ਮਾਮਲੇ, ਤਾਂ ਕਿਤੇ ਆ ਗਏ 23,000 ਤੇ ਆ ਗਏ। ਤਰੀਕ 'ਚ ਪੰਜਾਬ 'ਚ ਨਿਕਲ ਦੇਖੋ ਹਰ ਦੂਜੇ ਖੇਤ 'ਚ ਤੁਹਾਨੂੰ ਪਰਾਲੀ ਸੰਭਾਲਦੇ ਮਿਲ ਜਾਣਗੇ, ਗੱਠਾਂ ਬਣਦੀਆਂ ਦਿਖ ਜਾਣਗੀਆਂ। ਹਾਂਜੀ। 23,620 ਮਾਮਲੇ ਹੁਣ ਤੱਕ ਆਏ ਨੇ ਤੇ ਹਫ਼ਤਾ 10 ਦਿਨਾਂ ਦੀ ਗੱਲ ਹੈ। ਹੁਣ ਇਹਨਾਂ ਦੇ ਅੰਕੜੇ ਦੱਸ ਰਹੇ ਨੇ ਕਿ ਇੱਕ ਦਿਨ 'ਚ ਜੀ ਪੰਜਾਬ 'ਚ 3 ਗੁਣਾ ਪਰਾਲੀ ਸੜਨ ਦੇ ਮਾਮਲੇ ਘਟ ਗਏ ਜੀ, ਇੱਕ ਦਿਨ 'ਚ। ਸੋ ਇਸ ਲਈ ਜੇਕਰ ਇਹ ਅੰਕੜੇ ਘਟ ਰਹੇ ਨੇ, ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਜੀ ਕਿ ਹਾਂ ਪੰਜਾਬ ਇਹਦੇ ਲਈ ਜ਼ਿੰਮੇਵਾਰ ਹੈ? ਔਰ ਪੰਜਾਬ ਦਾ AQI, ਪੰਜਾਬ ਦੇ ਸ਼ਹਿਰਾਂ ਦਾ AQI, ਇਹ ਚੰਡੀਗੜ੍ਹ ਦਾ AQI, ਅੰਬਾਲੇ ਦਾ AQI, ਕੁਰੂਕਸ਼ੇਤਰ ਦਾ, ਤੇ ਆਪਣਾ ਦਿੱਲੀ ਦਾ ਨਾਪ ਲਓ, ਗੁੜਗਾਵਾਂ ਦਾ ਨਾਪ ਲਓ, ਨੋਇਡਾ ਦਾ ਨਾਪ ਲਓ, ਉਹਦਾ ਸਾਡੇ ਨਾਲੋਂ ਇੰਨਾ ਗੁਣਾ ਵੱਧ ਕਿਉਂ ਹੈ? ਸਾਡਾ ਕਿਉਂ ਨਹੀਂ ਉਹ ਜੇ ਸਾਡੀ ਪਰਾਲੀ ਕਰਨਾ? ਪਰਾਲੀ ਸੜ ਰਹੀ ਹੈ, ਉਹ ਸੜਨੀ ਨਹੀਂ ਚਾਹੀਦੀ। ਉਹਦਾ ਬਦਲਵਾਂ ਹੱਲ ਕੇਂਦਰ ਨੇ ਦੇਣਾ ਹੈ, ਪਰ ਤੁਸੀਂ ਸਾਰਾ ਭਾਂਡਾ ਪੰਜਾਬ ਦੇ ਸਿਰ ਭੰਨੋਗੇ, ਤੁਹਾਡੀ ਬੇਸ਼ਰਮੀ ਦੀ ਹੱਦ ਹੈ। ਕੇਂਦਰ ਜਾਣ ਬੁੱਝ ਕੇ ਤੁਹਾਡੀ ਹੁਣ ਆਪ ਨਾਲ ਨਹੀਂ ਬਣਦੀ। ਤੁਸੀਂ ਪਹਿਲਾਂ ਆਪ ਵੀ ਪੰਜਾਬ ਨੂੰ ਨਿੰਦਦਾ ਸੀ, ਕੇਜਰੀਵਾਲ ਵੀ ਪਿਛਲੇ ਪੌਣੇ 2 ਸਾਲ ਪਹਿਲਾਂ ਪੰਜਾਬ ਨੂੰ ਭੰਡਦੇ ਸੀ, ਕਿਉਂਕਿ ਜਦੋਂ ਪੰਜਾਬ 'ਚ ਆਪ ਦੀ ਸਰਕਾਰ ਨਹੀਂ ਸੀ। ਹੁਣ ਆਪਣੀ ਸਰਕਾਰ ਹੈ, ਹੁਣ ਉਹ ਵੀ ਚੁੱਪ ਨੇ। ਪਰ ਹੁਣ ਭਾਜਪਾ ਖੁੱਲ ਕੇ ਬੋਲ ਰਹੀ ਹੈ ਤੇ ਪੂਰੀ ਤਰ੍ਹਾਂ ਪੰਜਾਬ ਨੂੰ ਬਦਨਾਮ ਕਰ ਰਹੀ ਹੈ। ਇਹ ਭਾਜਪਾ ਦਾ ਇੱਕ ਚਿਹਰਾ ਬੇਨਕਾਬ ਹੋਣ ਦੀ ਤਸਵੀਰ ਹੈ ਕਿ ਅੰਕੜਿਆਂ 'ਚ ਪਰਾਲੀ ਸੜਨ ਦੇ ਮਾਮਲੇ ਘਟੇ ਨੇ। ਔਰ ਪ੍ਰਵੀਨ ਜੀ, ਕਈ ਥਾਵਾਂ ਤੇ ਮਾਮਲਾ ਤਾਂ ਇਹ ਵੀ ਸਾਹਮਣੇ ਆਇਆ, ਉਹ ਕਹਿੰਦੇ ਕਿ ਭਾਈ ਗਾਹਾਂ ਠੰਡ ਵੱਧ ਜਾਣੀ, ਅਸੀਂ ਕਣਕ ਕਦੋਂ ਬੀਜੀਏ?
ਤੇ ਪਰਾਲੀ ਸਾਂਭਣ ਵਾਲੀਆਂ ਜਿਹੜੀਆਂ ਕੰਪਨੀਆਂ ਦੀਆਂ ਮਸ਼ੀਨਾਂ ਜਾਂ ਸਰਕਾਰੀ ਜੰਤਰ ਮੰਤਰ ਨੇ ਉਹ ਮਿਲਦੇ ਹੀ ਨਹੀਂ ਸਮੇਂ ਸਿਰ। ਤੇ ਉਹ ਪ੍ਰਬੰਧ ਤਾਂ ਸਰਕਾਰਾਂ ਨੇ ਕਰਕੇ ਦੇਣਾ, ਕਿਸੇ ਪਾਸੇ ਵੀ ਪੂਰਾ ਪ੍ਰਬੰਧ ਨਹੀਂ ਤੁਹਾਡਾ ਜੀ, ਨਾ ਸੰਭਾਲਣ ਦੀ ਸਬਸਿਡੀ ਤੇ ਨਾ ਸੰਭਾਲਣ ਲਈ ਮਸ਼ੀਨਾਂ ਪੂਰੀਆਂ, ਤੇ ਫਿਰ ਕਿਸਾਨ ਕਰੇ ਤਾਂ ਕੀ ਕਰੇ ਜੀ। ਇਸ ਲਈ ਇਹ ਸਾਰੇ ਮਾਮਲੇ 'ਚ ਇੱਕ ਤਰ੍ਹਾਂ ਬੇਨਕਾਬ ਹੋਈ ਹੈ ਭਾਜਪਾ, ਤੇ ਭਾਜਪਾ ਦੇ ਵਾਤਾਵਰਣ ਮੰਤਰੀ ਦਾ ਪ੍ਰਦੂਸ਼ਿਤ ਬਿਆਨ ਸਾਹਮਣੇ ਆਇਆ। ਜੀ ਜੀ ਜੀ। ਤੇ ਰੌਲਾ ਰੱਪਾ ਪ੍ਰਦੂਸ਼ਣ ਨੂੰ ਮਾਪਣ ਲਈ ਕਹਿੰਦੇ ਕੇਂਦਰ ਪੰਜਾਬ 'ਚ ਮਸ਼ੀਨਾਂ ਲਾਊਗਾ ਜੀ। ਵੈਸੇ ਤਾਂ ਟੀਮਾਂ ਭੇਜ ਰਿਹਾ ਜੀ, ਕਹਿੰਦੇ ਨਿਗਰਾਨੀ ਵਾਲੀਆਂ, ਜਿਹੜਾ ਪਰਾਲੀ ਨਾਲ ਪ੍ਰਦੂਸ਼ਣ ਹੈ ਜੀ ਜਾਂ ਵਾਤਾਵਰਣ ਦਾ ਪ੍ਰਦੂਸ਼ਣ ਹੈ, ਇਹਦੇ ਲਈ ਕਹਿੰਦੇ ਜੀ ਫਲਾਈਂਗ ਸਕੁਆਡ ਭੇਜ ਰਹੇ ਹਾਂ ਅਸੀਂ ਪੰਜਾਬ 'ਚ, ਲਗਾਤਾਰ ਉਹ ਟੀਮਾਂ ਇੱਥੇ ਇਨਕੁਆਇਰੀ ਕਰਨੀਆਂ ਜੀ, ਜਾਂਚ ਕਰਨੀਆਂ ਜੀ। ਉਹਦੇ ਨਾਲ DC ਨੂੰ ਲਾਤਾ, SSP ਨੂੰ ਲਾਤਾ, SHO ਨੂੰ ਜ਼ਿੰਮੇਵਾਰ ਠਹਿਰਾਤਾ ਜੀ, ਸਾਰਾ ਕੁਝ। ਸੋ ਇਸ ਲਈ ਕਈ ਤਰ੍ਹਾਂ ਦੇ ਮਾਮਲੇ ਇਹ ਚੱਲ ਰਹੇ ਨੇ, ਪਰ ਇਹਦੇ ਵਿਚਾਲੇ ਹੀ ਪੰਜਾਬ ਹੁਣ ਜ਼ਿਆਦਾ, ਮਤਲਬ ਕਹਿੰਦੇ ਜੀ ਪੰਜਾਬ ਦੇ ਅੰਦਰ ਨਾ ਆਵਾਜ਼ ਵਾਲਾ ਰੌਲੇ ਰੱਪੇ ਵਾਲਾ ਇਹ ਪ੍ਰਦੂਸ਼ਣ ਬਹੁਤ ਵੱਧ ਗਿਆ। ਔਰ ਖਾਸ ਕਰਕੇ ਕਹਿੰਦੇ ਜੀ ਅੰਮ੍ਰਿਤਸਰ ਤੇ ਲੁਧਿਆਣਾ ਇਹਦੀ ਹੱਬ ਹੈ, ਇਸ ਲਈ ਅਸੀਂ ਇੱਥੋਂ ਜਾਂਚ ਸ਼ੁਰੂ ਕਰਾਂਗੇ। ਇਹ ਦਿੱਲੀ 'ਚ ਇਸ ਰੌਲੇ ਰੱਪੇ ਦੀ ਕਿੰਨੀ ਕੁ ਜਾਂਚ ਕਰ ਲਈ ਜੀ ਇਹਨਾਂ ਨੇ, ਬੰਬੇ 'ਚ ਕਿੰਨੀ ਕੁ ਕਰ ਲਈ ਜੀ, ਕਲਕੱਤੇ 'ਚ ਕਿੰਨੀ ਕੁ ਕਰ ਲਈ ਜੀ, ਹੋਰ ਕਿੰਨੇ ਹੀ ਸਾਡੇ ਵੱਡੇ ਸ਼ਹਿਰ ਨੇ ਜਿੱਥੇ ਇਸ ਤਰ੍ਹਾਂ ਦਾ ਰੌਲਾ ਰੱਪਾ, ਉੱਥੇ ਕਿੰਨੀ ਕਰ ਲਈ ਜੀ। ਮੈਂ ਕਹਿੰਦਾ ਹੋਣੀ ਚਾਹੀਦੀ ਹੈ ਪੰਜਾਬ 'ਚ। ਧੰਨਵਾਦ ਤੁਹਾਡਾ ਕਿ ਤੁਸੀਂ ਪੰਜਾਬ 'ਚ ਪ੍ਰਦੂਸ਼ਣ ਘਟਾਉਣਾ ਚਾਹੁੰਦੇ ਹੋ, ਪਰ ਉਹ ਪ੍ਰਦੂਸ਼ਣ ਪੰਜਾਬ 'ਚ ਘਟਾਉਣ ਦੀ ਨੀਤ ਨਾਲ ਹੋਵੇ, ਪਾਰਟੀਆਂ ਨੂੰ, ਸਰਕਾਰਾਂ ਨੂੰ, ਲੀਡਰਾਂ ਨੂੰ, ਇੱਕ ਦੂਏ ਧਿਰਾਂ ਨੂੰ ਬਦਨਾਮ ਕਰ ਲੈਣਾ ਹੋ। ਜੀ ਬਿਲਕੁਲ। ਮਨਸ਼ਾ ਤੁਹਾਡੀ ਇਹੀ ਜਿਹੀ ਹੈ ਕਿ ਅੰਕੜੇ ਦੇ ਕੇ ਫਿਰ ਬਾਅਦ 'ਚ ਰੌਲਾ ਹੀ ਪਾਉਣਾ, ਕਰਨਾ ਕੁਛ ਨਹੀਂ। ਜੇਕਰ ਇਹੀ ਗੱਲ ਹੁੰਦੀ ਤਾਂ ਜਦੋਂ 76 ਹਜ਼ਾਰ ਦੇ ਮਾਮਲੇ ਨੇ ਪੰਜਾਬ 'ਚ ਪਰਾਲੀ ਸੜਨ ਦੇ, ਤਾਂ ਤੁਸੀਂ ਸਥਾਈ ਹੱਲ ਵੱਲ ਕਿਉਂ ਨਹੀਂ ਗਏ, ਤੁਸੀਂ ਪਰਮਾਨੈਂਟ ਹੱਲ ਵੱਲ ਕਿਉਂ ਨਹੀਂ ਗਏ। ਸੋ ਹੁਣ ਜੀ ਬਕਾਇਦਾ ਕੇਂਦਰ ਨੇ ਨੋਇਜ਼ ਪੋਲਿਊਸ਼ਨ ਮਾਪਣ ਦੇ ਲਈ ਪੰਜਾਬ ਦਾ ਅੰਮ੍ਰਿਤਸਰ ਤੇ ਲੁਧਿਆਣਾ ਥਾਂ ਚੁਣੀ ਹੈ, ਜਿੱਥੇ 4 ਨੋਇਜ਼ ਮੈਪਿੰਗ ਮਸ਼ੀਨਾਂ, ਮਤਲਬ ਆਵਾਜ਼ ਰੌਲੇ ਰੱਪੇ ਵਾਲੇ ਦਾ ਪ੍ਰਦੂਸ਼ਣ ਨਾਪਣ ਲਈ 4 ਸਟੇਸ਼ਨ ਲੱਗਣਗੇ ਜੀ, 4 ਲੁਧਿਆਣੇ 'ਚ, 4 ਅੰਮ੍ਰਿਤਸਰ 'ਚ। ਇਹ ਸਾਰਾ ਹਰ ਘੰਟੇ ਦਾ ਅੰਕੜਾ ਜਾਊਗਾ ਕਿ ਸਵੇਰ ਟਾਈਮ ਕਿੰਨਾ, ਦਿਨ ਚੜ੍ਹਦੇ ਨੂੰ ਕਿੰਨਾ, ਦੁਪਹਿਰ ਸ਼ੁਰੂ ਹੋਣ ਤੋਂ ਪਹਿਲਾਂ ਕਿੰਨਾ, ਦੁਪਹਿਰ ਨੂੰ ਕਿੰਨਾ, ਚੌਥੇ ਪਹਿਰ ਕਿੰਨਾ, ਫਿਰ ਸਾਂਝ ਢਲਣ ਲੱਗੇ ਕਿੰਨਾ, ਫਿਰ ਸ਼ਾਮ ਨੂੰ ਕਿੰਨਾ, ਫਿਰ ਦੇਰ ਰਾਤ ਨੂੰ ਕਿੰਨਾ, ਤੇ ਅੱਧੀ ਰਾਤ ਨੂੰ ਕਿੰਨਾ। ਸੋ ਹਰ ਘੰਟੇ ਬਾਅਦ ਇਸ ਮਸ਼ੀਨ ਨੇ ਡਾਟਾ ਬਕਾਇਦਾ ਤੌਰ ਤੇ ਆਪਣੇ ਕੰਟਰੋਲ ਰੂਮ ਨੂੰ ਭੇਜਣਾ। ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਡਿਪਾਰਟਮੈਂਟ ਜਿਹੜਾ ਹੈ ਉਸ ਨੂੰ ਤੁਰੰਤ ਉਪਲਬਧ ਹੋਣਾ। ਉਹ ਤੋਂ ਬਾਅਦ ਫਿਰ ਇਹ ਤੈਅ ਹੋਣਾ ਜੀ ਕਿ ਇਹਦੇ ਤੇ ਕੰਮ ਕਿਵੇਂ ਕਰਨਾ, ਕੀ ਹੋ ਸਕਦਾ, ਇਹਦੇ ਲਈ ਕਿਵੇਂ ਘਟਾਇਆ ਜਾ ਸਕਦਾ ਹੈ। ਸੋ ਇਸ ਲਈ ਕਹਿੰਦੇ ਜੀ ਇਹ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਅੰਮ੍ਰਿਤਸਰ ਤੇ ਲੁਧਿਆਣਾ ਚੁਣੇ ਨੇ, ਕਿਉਂਕਿ ਇੱਥੇ ਜੀ ਰੌਲਾ ਬਹੁਤ ਹੈ। ਸੋ ਇਸ ਲਈ ਇਹ ਵੀ ਇੱਕ ਮਸ਼ੀਨਾਂ ਪੰਜਾਬ 'ਚ ਲਵਾ ਕੇ ਸਿਰਫ ਪੰਜਾਬ ਦੇ ਹਵਾਲੇ ਨਾਲ ਕਿ ਹਾਂ ਇੱਥੇ ਹੀ ਰੌਲਾ ਪੈਂਦਾ ਹੈ, ਇੱਥੇ ਹੀ ਸਾਰਾ ਤਰ੍ਹਾਂ ਦਾ ਪ੍ਰਦੂਸ਼ਣ ਹੈ, ਇਹ ਵੀ ਕੇਂਦਰ ਪੰਜਾਬ ਨੂੰ ਮਤਲਬ ਜਾਣ ਬੁੱਝ ਕੇ ਉਸ ਕੈਟਾਗਰੀ 'ਚ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਇਹ ਵੀ ਇੱਕ ਪਹਿਲੂ ਹੈ ਜੀ। ਤੇ ਸ਼ਰਮਾ ਜੀ 22 ਨਵੰਬਰ ਨੂੰ ਕਹਿੰਦੇ ਜਿਹੜੀਆਂ ਵਿਰੋਧ ਪ੍ਰਦਰਸ਼ਨ ਕਰਦੀਆਂ ਯੂਨੀਅਨਾਂ, ਉਹਨਾਂ ਨੂੰ ਪੰਜਾਬ ਸਰਕਾਰ ਨੇ ਸੱਦ ਲਿਆ ਜੀ ਮੀਟਿੰਗ ਵਾਸਤੇ। ਯੂਨੀਅਨਾਂ ਵਾਲੇ ਤਾਂ ਦੋਸ਼ ਲਾਉਂਦੇ ਰਹਿੰਦੇ ਕਿ ਸਾਨੂੰ ਟਾਈਮ ਨਹੀਂ ਦਿੰਦੇ, ਮੁੱਖ ਮੰਤਰੀ ਸਾਹਿਬ ਟਾਈਮ ਨਹੀਂ ਦਿੰਦੇ। ਨਹੀਂ ਸੱਦਿਆ ਹੁਣ ਵੀ ਮੁੱਖ ਮੰਤਰੀ ਸਾਹਿਬ ਨੇ ਨਹੀਂ ਹੈ। ਅੱਛਾ, ਪੰਜਾਬ ਸਰਕਾਰ ਨਹੀਂ ਸੱਦਿਆ। ਠੀਕ ਹੈ। ਤੇ ਪੰਜਾਬ ਸਰਕਾਰ ਦੇ ਵਿੱਚ ਹਰਪਾਲ ਚੀਮਾ ਜੀ ਵੀ ਹੈਗੇ ਨੇ। ਹਾਂਜੀ ਹੈਗੇ। ਸੋ ਇਹ ਇੱਕ ਸਬ ਕਮੇਟੀ ਬਣੀ ਹੋਈ ਹੈ। ਉਹ ਸਬ ਕਮੇਟੀ ਹਰਪਾਲ ਚੀਮਾ ਦੀ ਅਗਵਾਈ 'ਚ ਬਣੀ ਹੈ। ਉਹਨਾਂ ਨਾਲ ਕੁਝ ਹੋਰ ਮੈਂਬਰ, ਕੁਝ ਹੋਰ ਕੈਬਨਿਟ ਦੇ ਤੇ ਕੁਝ ਅਧਿਕਾਰੀ ਸ਼ਾਮਲ ਨੇ। ਸੋ ਇਹ ਦੀਵਾਲੀ ਲੰਘਣ ਤੋਂ ਬਾਅਦ ਸਾਰੀਆਂ ਯੂਨੀਅਨਾਂ ਨੂੰ ਭੇਜੀ ਗਈ ਹੈ ਜੀ, ਜਿਹੜੀਆਂ ਪ੍ਰਦਰਸ਼ਨ ਕਰਦੀਆਂ ਨੇ। 6-7 ਤਰ੍ਹਾਂ ਦੀਆਂ ਯੂਨੀਅਨਾਂ ਨੇ, ਖਾਸ ਕਰਕੇ ਜਿਨ੍ਹਾਂ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਵੀ ਨੇ, ਜੰਗਲਾਤ ਯੂਨੀਅਨ ਵੀ ਹੈਗੀ ਹੈ ਨਾ, ਕੰਪਿਊਟਰ ਅਧਿਆਪਕ ਵਾਲਾ ਮਸਲਾ ਵੀ ਹੈਗਾ, ਕਿਸਾਨ ਜਥੇਬੰਦੀਆਂ ਵੀ ਹੈਗੀਆਂ। ਸੋ ਸਾਰਿਆਂ ਨੂੰ ਚਿੱਠੀਆਂ ਭੇਜ ਕੇ, ਫੋਨ ਤੇ ਉਹਨਾਂ ਦੇ ਅਧਿਕਾਰੀਆਂ ਨਾਲ, ਪ੍ਰਧਾਨਾਂ ਨਾਲ ਗੱਲਬਾਤ ਕਰਕੇ ਸਮਾਂ ਤੇ ਤਰੀਕ ਤੈਅ ਹੋਊਗੀ। ਤਰੀਕ 22 ਨਵੰਬਰ ਹੈ ਜੀ, ਸਥਾਨ ਚੰਡੀਗੜ੍ਹ 'ਚ ਪੰਜਾਬ ਭਵਨ ਹੈ ਜੀ, ਤੇ ਸਮਾਂ ਹਰੇਕ ਨੂੰ ਅੱਡ ਦਿੱਤਾ ਗਿਆ। ਤੇ ਹਰਪਾਲ ਚੀਮੇ ਦੀ ਅਗਵਾਈ ਹੇਠ ਬੈਠਕ ਹੋਊਗੀ। ਉਹਨਾਂ ਦੀਆਂ ਜੋ ਮੰਗਾਂ ਨੇ ਉਸ ਪਰ ਗੱਲ ਹੋਣੀ ਆ। ਹੁਣ ਜਿਵੇਂ CPF ਕਰਮਚਾਰੀ ਯੂਨੀਅਨ ਹੈ ਜੀ, ਉਹਨਾਂ ਦੀ ਮੁੱਖ ਮੰਗ ਹੈਗੀ ਹੈ ਕਿ ਸਾਡੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ, ਹੈ ਨਾ ਜੀ, ਗ੍ਰੈਚੁਟੀ ਜਾਂ ਮੈਡੀਕਲ, ਪਰਿਵਾਰਕ ਪੈਨਸ਼ਨ, ਇਹ ਸਾਰਾ ਕੁਝ ਬਹਾਲ ਕਰੋ। ਸੋ ਇਸ ਲਈ ਕਹਿੰਦੇ ਜੀ ਸਰਕਾਰ ਉਹਨਾਂ ਨਾਲ ਗੱਲਬਾਤ ਕਰੂਗੀ। ਤੇ ਫਿਰ ਇਸੇ ਤਰ੍ਹਾਂ ਡੈਮੋਕ੍ਰੈਟਿਕ ਜੰਗਲਾਤ ਯੂਨੀਅਨ ਹੈ ਜਿਹੜੀ ਜੀ, ਉਹਨਾਂ ਦੇ ਮਾਮਲੇ ਨੇ ਕਿ ਕੱਚੇ ਨੇ ਜਾਂ ਜਿਹੜੇ ਠੇਕੇ ਤੇ ਰੱਖੇ ਨੇ ਜਾਂ ਦਿਹਾੜੀਦਾਰ ਨੇ, ਉਹਨਾਂ ਨੂੰ ਸਾਰਿਆਂ ਨੂੰ ਪੱਕਿਆਂ ਦੀ ਕੈਟਾਗਰੀ 'ਚ ਲਿਆਓ। ਫਿਰ 15ਵੀਂ ਜਿਹੜੀ ਇੰਟਰਨੈਸ਼ਨਲ ਲੇਬਰ ਕਾਨਫਰੰਸ ਹੈ, ਉਹਦੇ ਫੈਸਲੇ ਮੁਤਾਬਕ ਸੀਨੀਅਰ ਸੂਚੀ ਦੇ ਵਿੱਚ ਜਿਹੜੇ ਬੰਦੇ ਨੇ, ਹਰ ਮਹੀਨੇ 26 ਦਿਨਾਂ ਦੀ ਬਜਾਏ ਉਹਨਾਂ 30 ਦਿਨ ਦਾ ਰਿਕਾਰਡ ਚੜਾਇਆ ਜਾਵੇ। ਸੋ ਇਸ ਦੀ 30 ਦਿਨ ਦੀ ਉਹ ਗਿਣਤੀ ਕੀਤੀ ਜਾਵੇ। ਫਿਰ ਜਿਹੜੇ ਰਿਟਾਇਰਡ ਹੋਣ ਦੀ ਉਮਰ ਹੈ ਜੀ, ਉਹ 60 ਸਾਲ ਕੀਤੀ ਜਾਵੇ। ਸੋ ਜੰਗਲਾਤ ਵਾਲਿਆਂ ਦੀਆਂ ਮੰਗਾਂ ਨੇ। ਇਸੇ ਤਰ੍ਹਾਂ ਜਿਹੜੀ ਦਫ਼ਤਰੀ ਕਰਮਚਾਰੀ ਯੂਨੀਅਨ ਹੈ ਜੀ, ਉਹ ਕਹਿੰਦੇ ਜੀ ਸਾਡੀ ਮੰਗ ਹੈ ਕਿ ਸੁਪਰਡੈਂਟ ਦੀ ਜਾਂ ਸੀਨੀਅਰ ਸਹਾਇਕ ਦੀ ਜਾਂ DC ਦਫ਼ਤਰ ਜਿਹੜੇ ਨਿਯਮ ਨੇ ਜੀ,
ਉਹਨਾਂ ਦੇ ਤਹਿਤ ਸਾਡੇ ਭੱਤੇ, ਦਫ਼ਤਰੀ ਕਰਮਚਾਰੀਆਂ ਦਾ ਸਾਰਾ ਕੁਝ ਟੀਏ, ਡੀਏ ਸਭ ਉਵੇਂ ਹੋਣਾ ਚਾਹੀਦਾ ਜੀ। ਸਾਡੀ ਉਹ ਮੰਗਾਂ ਨੇ ਕਹਿੰਦੇ ਜੀ। ਫਿਰ ਉਹ ਤੋਂ ਬਾਅਦ ਕੰਪਿਊਟਰ ਅਧਿਆਪਕ ਯੂਨੀਅਨ ਹੈ ਜੀ, ਉਹ ਕਹਿੰਦੇ ਜੀ ਸਾਡੀ ਮੰਗ ਹੈ ਕਿ ਜਿਵੇਂ ਮਤਲਬ ਕਿ ਜਿਵੇਂ ਦਫ਼ਤਰੀ ਵਾਲੇ ਮੁਲਾਜ਼ਮ ਦਾ ਵੀ ਕਹਿੰਦੇ ਸਾਨੂੰ ਵੀ ਮਤਲਬ ਟੋਲ ਮੁਕਤ ਮਿਲਣਾ ਚਾਹੀਦਾ। ਇਹ ਤੋਂ ਬਾਅਦ ਫਿਰ ਕੰਪਿਊਟਰ ਵਾਲੇ ਆਉਂਦੇ ਨੇ, ਉਹ ਕਹਿੰਦੇ ਸਾਡੀਆਂ ਦਾ ਤਨਖਾਹ ਨੂੰ ਲੈ ਕੇ, ਪੈਨਸ਼ਨ ਨੂੰ ਲੈ ਕੇ, ਬਦਲੀਆਂ ਨੂੰ ਲੈ ਕੇ, ਇਹਨਾਂ ਸਾਰੇ ਮਸਲਿਆਂ ਦੇ ਹੱਲ ਨੂੰ ਲੈ ਕੇ ਅਸੀਂ ਸਰਕਾਰ ਨਾਲ ਮੀਟਿੰਗ ਕਰਨੀ ਹੈ ਜੀ, ਸਮਾਂ ਮੰਗ ਰਹੇ ਹਾਂ। ਇੱਧਰ ਭਾਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਕਹਿੰਦਾ ਆਪਣੇ ਆਪ ਨੂੰ ਡੱਲੇਵਾਲ ਵਾਲਾ ਗਰੁੱਪ, ਉਹਦੇ ਨਾਲ ਮੀਟਿੰਗ ਤੈਅ ਹੋਈ ਹੈ ਜੀ। ਉਹ ਕਹਿੰਦੇ ਜੀ ਸਾਡੀ ਮੰਗ MSP ਨੂੰ ਲੈ ਕੇ ਹੈ, ਜਿਹੜਾ ਮਤਲਬ ਝੋਨਾ ਖਰਾਬ ਹੋਇਆ ਉਹਦਾ ਮੁਆਵਜ਼ਾ ਹੈ, ਮੂੰਗੀ ਵਾਲਾ ਮੁਆਵਜ਼ਾ ਹੈ, ਜਾਂ ਪਰਾਲੀ ਨੂੰ ਸੰਭਾਲਣ ਦਾ ਮਾਮਲਾ ਹੈ, ਤੇ ਕਿਸਾਨਾਂ ਜਿਹੜੇ ਪਰਚੇ ਦਰਜ ਕੀਤੇ ਜਾ ਰਹੇ ਨੇ ਉਹ ਰੱਦ ਕਰਾਉਣ ਦਾ ਮਾਮਲਾ, ਇਹ ਸਾਰੇ ਮੰਗਾਂ ਨੂੰ ਲੈ ਕੇ ਅਸੀਂ ਗੱਲ ਕਰਨੀ ਹੈ। ਸੋ ਸਰਕਾਰ ਦੇ ਕੋਲ ਇਹਨਾਂ ਜਥੇਬੰਦੀਆਂ, ਇਹਨਾਂ ਯੂਨੀਅਨਾਂ ਦੇ ਜਿਨ੍ਹਾਂ ਦੇ ਧਰਨੇ ਚੱਲਦੇ ਨੇ, ਪ੍ਰਦਰਸ਼ਨ ਹੁੰਦੇ ਨੇ, ਦਫ਼ਤਰ ਘੇਰਦੇ ਨੇ, ਮੰਤਰੀਆਂ ਦੀਆਂ ਗੱਡੀਆਂ ਦੇ ਮੂਹਰੇ ਝੰਡੇ ਦਿਖਾਉਂਦੇ ਨੇ, ਜਾਂ ਚੰਡੀਗੜ੍ਹ ਕਨੀ ਨੂੰ ਕੂਚ ਕਰਦੇ ਨੇ, ਉਹਨਾਂ ਸਾਰਿਆਂ ਨਾਲ ਇੱਕੋ ਦਿਨ ਚ ਮਾਮਲਾ ਨਿਬੇੜ ਦੇਣਾ। ਤੇ ਕਮਾਲ ਹੈ ਜੀ, ਜਿੰਨੀਆਂ ਮੰਗਾਂ ਨੇ ਪ੍ਰਵੀਨ ਜੀ, ਇਹ ਆਪਾਂ ਬੜੇ ਸ਼ਾਰਟ ਚ ਇੱਕ ਦੋ ਮੰਗ ਦੇ ਉੱਤੇ ਉਂਗਲੇ ਧਰੀ ਆ, ਉਹਦਾ ਵਿਸਤਾਰ ਤਾਂ ਕੀਤਾ ਨਹੀਂ। ਤੇ ਜਦੋਂ ਯੂਨੀਅਨ ਆਊਗੀ 5-10 ਮੈਂਬਰ ਤਾਂ ਆਉਣਗੇ, ਤੇ ਹਰੇਕ ਯੂਨੀਅਨ ਦੇ ਘੱਟੋ ਘੱਟ 10-10 ਮਾਮਲੇ ਤਾਂ ਹੋਣਗੇ ਜੀ। ਤੇ ਜਦੋਂ ਪਰ ਚਰਚਾ ਹੋਣੀ ਹੈ ਜਾਂ ਫੋਟੋ ਖਿਚਾਉਣੀ ਹੈ, ਕਿਉਂਕਿ ਤਰੀਕ ਰੱਖ ਲਈ 22 ਇੱਕ ਦਿਨ, ਠੀਕ ਹੈ। ਉਹ ਤੋਂ 3 ਯੂਨੀਅਨਾਂ ਨੂੰ ਤਾਂ ਸਮਾਂ ਦਿੱਤਾ ਅੱਧੇ ਘੰਟੇ ਦਾ, ਠੀਕ ਹੈ ਜੀ। ਨੂੰ ਤਾਂ 15-15 ਮਿੰਟ ਦਾ ਦਿੱਤਾ ਪ੍ਰਵੀਨ ਜੀ। 15 ਮਿੰਟ ਚ ਤਾਂ ਹੱਥ ਮਿਲਾ ਕੇ ਅਗਲੇ ਮੰਤਰੀ ਨਾਲ ਫੋਟੋਆਂ ਹੀ ਖਿਚਾਉਣਗੇ। ਹਾਂਜੀ ਬਿਲਕੁਲ। ਕਈਆਂ ਨੇ ਤਾਂ ਸੈਲਫੀ ਵੀ ਲੈਣੀ ਹੁੰਦੀ ਹੈ, ਪੇਜ ਤੇ ਵੀ ਪਾਉਣੀ ਹੁੰਦੀ ਹੈ, ਤੇ ਮਸਲੇ ਹੱਲ ਹੋਣਗੇ ਕਿ ਫੋਟੋ ਸੈਸ਼ਨ ਹੋਊਗਾ। 11 ਵਜੇ CPF ਕਰਮਚਾਰੀ ਯੂਨੀਅਨ ਪੰਜਾਬ ਨੂੰ ਸੱਦਾ ਦਿੱਤਾ ਜੀ, 11 ਵਜੇ ਤੁਹਾਡੀ ਮੀਟਿੰਗ ਹੈ ਜੀ, ਠੀਕ ਹੈ ਜੀ। 11:30 ਵਜੇ ਡੈਮੋਕ੍ਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਨਾਲ ਮੀਟਿੰਗ ਹੈ ਜੀ, ਮਤਲਬ ਅੱਧਾ ਘੰਟਾ। 11 ਤੋਂ 11:30 ਵਾਲੇ ਜੇ 11:25 ਦੇ ਅੰਦਰ ਆ ਗਏ ਤੇ ਉਧਰ ਅਜੇ ਉਹਨਾਂ ਦੀ ਗੱਲ ਵੀ ਨਹੀਂ ਨਿਬੜੀ ਹੋਣੀ। ਉਸ ਤੋਂ ਬਾਅਦ 12 ਵਜੇ ਦਫ਼ਤਰੀ ਕਰਮਚਾਰੀ ਯੂਨੀਅਨ ਜੀ, ਅੱਧੇ ਘੰਟੇ ਬਾਅਦ ਦਫ਼ਤਰੀ ਕਰਮਚਾਰੀ ਯੂਨੀਅਨ। ਅਗਲੇ ਤਾਂ ਬਾਈ ਗੁੱਠਾ ਲਾਉਣ ਦੇ ਆਦੀ ਨੇ ਸਰਕਾਰੀ ਮੁਲਾਜ਼ਮ, ਤੋਂ ਉਹਦਾ ਟਾਈਮ ਸਿਰ ਆ ਜਾਣਗੇ। ਫਿਰ ਉਸ ਤੋਂ ਬਾਅਦ ਜੀ 12:15 ਵਜੇ ਕੰਪਿਊਟਰ, ਮਤਲਬ ਮਾਤਰ 15 ਮਿੰਟ ਦਫ਼ਤਰੀ ਕਰਮਚਾਰੀਆਂ ਨਾਲ ਮੀਟਿੰਗ 12 ਤੋਂ 12:15 ਵਜੇ ਜਦੇ ਕੰਪਿਊਟਰ ਵਾਲਿਆਂ ਨੂੰ, ਤੇ 12:30 ਵਜੇ ਕਿਸਾਨ ਜਥੇਬੰਦੀਆਂ, ਮਤਲਬ ਕੰਪਿਊਟਰ ਵਾਲਿਆਂ ਨੂੰ ਵੀ 15 ਮਿੰਟ। 12:30 ਵਜੇ ਫਿਰ ਡੱਲੇਵਾਲ ਸਾਹਿਬ ਨਾਲ, ਉਹ ਫਿਰ ਦੁਪਹਿਰ ਦੀ ਰੋਟੀ ਤੱਕ ਚੱਲ ਸਕਦੀ ਹੈ ਮੀਟਿੰਗ। ਅੱਛਾ, ਠੀਕ ਹੈ ਜੀ। ਮੈਨੂੰ ਲੱਗਦਾ ਸ਼ਰਮਾ ਜੀ 2024 ਦੇ ਇਲੈਕਸ਼ਨ ਦੇ ਮੱਦੇਨਜ਼ਰ, ਕਿਉਂਕਿ ਯੂਨੀਅਨਾਂ ਧਰਨੇ ਪ੍ਰਦਰਸ਼ਨ ਕਰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ, ਲੋਕਾਂ ਦੇ ਵਿੱਚ ਸਰਕਾਰ ਦਾ ਅਕਸ ਖਰਾਬ ਜਾਂਦਾ। ਲੋਕਾਂ ਨੂੰ ਲੱਗਦਾ ਕਿ ਸਰਕਾਰ ਫੇਲ ਸਾਬਤ ਹੁੰਦੀ। ਧਰਨੇ ਮੁਜ਼ਾਹਰੇ ਤੁਹਾਨੂੰ ਪਤਾ ਨਾ ਡੈਂਟ ਪਾਉਂਦੇ ਬਹੁਤ ਤਕੜਾ। ਸਰਕਾਰ ਨੂੰ ਆਏ ਆ ਕਿ ਛੇਤੀ ਕਿਤੇ ਥੋੜਾ ਜਿਹਾ ਬਹਿਲਾ ਫੁਸਲਾ ਕੇ ਪੁਚਲਾ ਕੇ ਇਲੈਕਸ਼ਨ ਟਪਾ ਲਗੇ, ਜਾਂ ਜਿਵੇਂ ਹੁਣ ਰਾਤ ਰੋਡਵੇਜ ਵਾਲਾ ਮਸਲਾ ਤੁਸੀਂ ਦੇਖਿਆ ਹੀ ਹੈ ਕਿ ਉਹਨਾਂ ਨੇ ਪਹਿਲਾਂ ਹੱਲ ਕਰ ਲਿਆ। ਹੱਲ ਕਰ ਲਿਆ ਸੀਗਾ। ਸੋ ਦੇਖਦੇ ਹਾਂ ਇਹਨਾਂ ਕਿ ਵਾਕਈ ਸਾਰੇ ਸੈਟਿਸਫਾਈਡ ਹੁੰਦੇ ਨੇ, ਇੱਕ ਵੱਡਾ ਸਵਾਲ ਹੈ। ਸ਼ਰਮਾ ਜੀ ਜਾਂਦੇ ਫਿਰ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਖਬਰ ਸਾਹਮਣੇ ਆ ਰਹੀ ਹੈ। ਕੱਲ ਆਪਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਮਤਰੇਏ ਪਿਓ ਨੇ ਪੁੱਤ ਦਾ ਤੇ ਨਕਾਬਪੋਸ਼ਾਂ ਨੇ ਸਾਰੇ ਟੱਬਰ ਦਾ ਕਤਲ ਕਰਤਾ। ਅੱਜ ਫਿਰ ਇੱਕ ਜਿਹੜੀ ਖਬਰ ਆ ਉਹ ਸੁਣਨ ਦੇ ਵਿੱਚ ਆ ਰਹੀ ਹੈ ਸ਼ਰਮਾ ਜੀ ਕਿ ਸ਼ਰਾਬੀ ਪੁੱਤ ਨੇ ਸ਼ਰਾਬ ਪਿੱਛੇ ਮਾਂ ਪਿਓ ਹੀ ਮਾਰਤਾ ਜੀ। ਪ੍ਰਵੀਨ ਜੀ, ਪਿਛਲੇ 48 ਤੋਂ 72 ਘੰਟਿਆਂ 'ਚ ਪੰਜਾਬ 'ਚ ਅੱਧੀ ਦਰਜਨ ਤੋਂ ਵੱਧ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ। ਮਾਮਲੇ ਹੋਰ ਵੀ ਹੋਣਗੇ, ਜਿੰਨੇ ਸਾਹਮਣੇ ਆ ਮੈਂ ਉਹਨਾਂ ਦੀ ਗੱਲ ਕਰ ਰਿਹਾ। ਜਿਵੇਂ ਇੱਕੋ ਇੰਸਪੈਕਟਰ ਵਾਲੀ ਸਾਹਮਣੇ ਆਈ ਸੀ ਕਿ ਉਹਦੇ ਉੱਤੇ ਜੀ ਸੈਰ ਕਰਦੇ ਤੇ ਹਮਲਾ ਹੋ ਗਿਆ। ਫਿਰ ਆਪਾਂ ਕੱਲ ਗੱਲ ਕਰ ਰਹੇ ਸੀਗੇ ਕਿ ਇੱਕੋ ਟੱਬਰ ਦੇ 3 ਜੀ ਘਰਾਂ 'ਚ ਮਾਰਤੇ। ਫਿਰ ਆਪਾਂ ਗੱਲ ਕਰ ਰਹੇ ਸੀ ਕਿ ਇੱਕ ਦੁਕਾਨ ਤੇ ਔਰਤ ਮਤਲਬ ਬੈਠੀ ਸੀਗੀ, ਉਹ ਤੋਂ ਪੈਸੇ ਵੀ ਖੋਲੇ ਗੱਲੇ 'ਚੋਂ ਤੇ ਉਹਦਾ ਮੰਗਲ ਸੂਤਰ ਵੀ ਖੋਹ ਕੇ ਲੈ ਗਏ। ਫਿਰ ਇਸੇ ਤਰ੍ਹਾਂ ਆਪਾਂ ਪਿਓ ਵਾਲੀ ਗੱਲ ਕੀਤੀ ਕਿ ਪਿਓ ਨੇ ਆਪਣਾ ਪੁੱਤ ਕੰਧ 'ਚ ਮਾਰਿਆ। ਕੱਲ ਇੱਕ ਖਬਰ ਆ ਰਹੀ ਸੀ ਹੋਰ, ਕੱਲ ਦੇਰ ਸ਼ਾਮ ਕੇ ਜੀ ਗੱਡੀ 'ਚ ਫੁੱਲ ਕਰਾ ਕੇ ਟੈਂਕੀ ਇੱਕ ਬੰਦਾ ਭੱਜ ਗਿਆ ਜੀ, ਹੈ ਨਾ। ਫਿਰ ਇੱਕ ਖਬਰ ਆਈ ਜੀ ਅੰਮ੍ਰਿਤਸਰ 'ਚ ਕਾਰ ਖੋਹਣ ਵਾਲਾ ਇੱਕ ਗਰੋਹ ਫੜਿਆ, ਕਾਰ ਖੋ ਕੇ ਭੱਜੇ ਸੀ। ਉਸ ਗਰੋਹ 'ਚ ਪ੍ਰਵੀਨ ਜੀ 2 ਪੁਲਿਸ ਅਧਿਕਾਰੀਆਂ ਦੇ ਮੁੰਡੇ ਨੇ। ਇੱਕ ਦਾ ਪਿਓ ਅੰਮ੍ਰਿਤਸਰ ਸ਼ਹਿਰੀ 'ਚ ਤੈਨਾਤ ਆ, ਇੱਕ ਦਾ ਪਿਓ ਅੰਮ੍ਰਿਤਸਰ ਰੂਰਲ 'ਚ ਤੈਨਾਤ ਆ। ਸੋ ASI ਦੇ ਦੋ ਵੱਖ-ਵੱਖ ASI ਦੇ ਮੁੰਡੇ ਉਹ ਕਾਰ ਚੋਰੀ 'ਚ ਫੜੇ ਹੋ ਗਏ ਨੇ। ਸੋ ਇਹੋ ਜਿਹੀਆਂ ਕਿੰਨੀਆਂ ਘਟਨਾਵਾਂ, ਉਹਨਾਂ ਘਟਨਾ ਦੀ ਕੜੀ 'ਚ ਘਟਨਾ ਆਪਾਂ ਦੇਖ ਰਹੇ ਹਾਂ ਕਿ ਸ਼ਰਾਬ ਪੀਣ ਤੋਂ ਰੋਕਣ ਤੇ ਹੀ ਮਤਲਬ ਪੁੱਤ ਵੱਲੋਂ ਆਪਣੇ ਮਾਂ ਪਿਓ ਦਾ ਕਤਲ। ਮਤਲਬ ਸ਼ਰਾਬ ਕਿਸ ਹੱਦ ਤੱਕ ਸਾਡੇ ਦਿਮਾਗ ਤੇ ਚੜ੍ਹ ਗਈ ਕਿ ਸਾਨੂੰ ਮਾਂ ਪਿਓ ਵੀ ਦਿਖਣੋਂ ਹਟ ਜਾਂਦੇ ਆ। ਇੰਨਾ ਕਰ ਦਿੰਦੀ ਹੈ ਸ਼ਰਾਬ। ਗਵਾਂਢ 'ਚ ਵਿਆਹ ਸੀ, ਉਹਦੇ ਤੇ ਕਹਿੰਦੇ ਜਾ ਕੇ ਉੱਥੇ ਪੈਗ ਲਾਈ ਗਿਆ। ਪਿਓ ਵਾਰ-ਵਾਰ ਬੁਲਾਉਣ ਜਾਂਦਾ ਸੀ ਕਿ ਛੱਡ ਆ ਜਾ, ਹੁਣ ਘਰ ਨੂੰ ਆ ਜਾ, ਕੱਲ ਨੂੰ ਵਿਆਹ ਜਾਣਾ, ਤੂੰ ਜੰਨ ਚੜ੍ਹਨਾ, ਜੇ ਆ ਬੋਆ ਘਰੇ ਆ ਕੇ ਪੈ ਜਾ।
ਤੇ ਉਹ ਪਿਓ ਨੂੰ ਗਾਲਾਂ ਕੱਢ ਕੇ ਮੋੜ ਦਿੰਦਾ ਸੀ। ਬੇਬੇ ਫਿਰ ਕਹਿੰਦੀ ਸੀ ਮਾਂ ਤਾਂ ਤੜਫਦੀ ਰਹਿੰਦੀ ਹੈ ਕਿ ਖਾ ਪੀ ਕੇ ਲੜ ਨਾ ਪਵੇ ਕਿਸੇ ਹੋਰ ਨਾਲ। ਉਹਨੂੰ ਇਹ ਫਿਕਰ ਰਹਿੰਦਾ ਕਿ ਇਹਦੇ ਨਾਲੋਂ ਪਹਿਲਾਂ ਆਪਣੇ ਘਰੇ ਆ ਜਾਵੇ। ਉਹਨੂੰ ਕੀ ਪਤਾ ਸੀ ਕਿ ਹੋਰਾਂ ਨਾਲ ਨਹੀਂ ਲੜੂਗਾ, ਸਾਡਾ ਹੀ ਗੱਲ ਪਊਗਾ। ਸੋ ਜਦੋਂ ਮਾਂ ਦੁਬਾਰਾ ਪਿਓ ਨੂੰ ਭੇਜਦੀ ਰਹੀ ਤੇ ਆਪ ਬੂਹੇ 'ਚ ਖੜੀ ਡੀਕਦੀ ਰਹੀ ਕਿ ਆ ਜਾ ਪੁੱਤ, ਤੇ ਜਦੋਂ ਪਿਓ ਦੁਬਾਰਾ ਬੁਲਾਉਣ ਗਿਆ ਤਾਂ ਉਹ ਗੁੱਸੇ 'ਚ ਰਾੜ ਮਾਰਤੀ ਪਿਓ ਦੇ ਸਿਰ ਤੇ। ਓਹੋ, ਤੇ ਅੱਛਾ। ਜਦੋਂ ਬੇਬੇ ਭੱਜੀ ਬਚਾਉਣ ਤਾਂ ਉਹਦੇ ਵੀ ਸਿਰ ਤੇ ਮਾਰਤੀ, ਤੇ ਮਾਂ ਤਾਂ ਥਾਂ ਹੀ ਮਰ ਗਈ ਜੀ। ਤੇ ਪਿਓ ਹਸਪਤਾਲ ਜਾ ਕੇ ਦਮ ਤੋੜ ਗਿਆ। ਤੇ ਹੁਣ ਜਿਹਨੇ ਜੰਨ ਚੜ੍ਹਨਾ ਸੀ ਹੁਣ ਜੇਲ੍ਹ 'ਚ ਬੈਠਾ। ਉਹ ਅੱਛਾ। ਸੋ ਇਸ ਲਈ ਇਹ ਸ਼ਰਾਬ ਦੇ ਕਾਰੇ ਨੇ, ਇਹ ਨਸ਼ਿਆਂ ਦੇ ਕਾਰੇ ਨੇ, ਇਹ ਰਸਤਿਆਂ ਨੂੰ ਤਾਰਤਾ। ਜਿਹੜੀਆਂ ਚੀਜ਼ਾਂ ਤੁਹਾਡੇ ਪਰਿਵਾਰਾਂ ਨੂੰ ਤੋੜਦੀਆਂ ਨੇ, ਉਹ ਚੀਜ਼ਾਂ ਤੋਂ ਅਸੀਂ ਕਿਉਂ ਗੁਰੇਜ਼ ਨਹੀਂ ਕਰ ਪਾ ਰਹੇ, ਇਹ ਇੱਕ ਵੱਡਾ ਪਹਿਲੂ ਹੈ। ਬਹੁਤ ਦੁਖਦਾਈ ਔਰ ਪੀੜਦਾਇਕ ਖਬਰ ਹੈ। ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਦੇ ਉੱਤੇ ਤੇ ਨਾਲ ਇਸ ਵੇਲੇ ਸ਼ਾਮ ਦੇ ਦੀਵਾਨ ਜਿਹੜੇ AM FM ਸਟੇਸ਼ਨਸ ਨੇ, ਉਹਨਾਂ ਦੇ ਉੱਤੇ ਬੇਕਰਸਫੀਲਡ ਗੁਰਦੁਆਰਾ ਸਾਹਿਬ ਤੋਂ ਜਿਹੜੇ ਨੇ ਉਹ ਲਾਈਵ ਕੀਤੇ ਜਾਂਦੇ ਨੇ। ਤੁਸੀਂ ਸਰਵਣ ਕਰਦੇ ਹੋ। ਪੰਜਾਬੀ ਰੇਡੀਓ ਯੂਐਸਏ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਸਤਿ ਸ੍ਰੀ ਅਕਾਲ।